बिस्मिल्लाहिर्रहमानिर्रहीम अल्लाहुम्मा सल्ली अला मोहम्मद व आले मोहम्मद व बारिक वसल्लम वसल्लम। मैं डॉक्टर ज़फ़र बुखारी PhD पंजाबी स्टूडियो ਦੇ ਮੰਚ ਤੋਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ। ਅੱਜ ਸਾਡੇ ਨਾਲ ਬਹੁਤ ਖੂਬਸੂਰਤ ਆਰਟਿਸਟ ਮੌਜੂਦ ਨੇ। ਸਾਡੇ ਨਾਲ ਅੱਜ ਨਾਸਰ ਚਨਿਊਟੀ ਜੀ ਮੌਜੂਦ ਨੇ। ਬਹੁਤ ਖੂਬਸੂਰਤ ਆਰਟਿਸਟ ਨੇ। ਪੰਜਾਬੀ ਸਟੇਜ ਨੂੰ ਇਹਨਾਂ ਨੇ ਇੱਕ ਨਵਾਂ ਰੰਗ ਦਿੱਤਾ। ਇਹਨਾਂ ਨੇ ਆਪਣੀ ਕਲਾ ਰਾਹੀਂ ਪੰਜਾਬੀ ਆਰਟ ਨੂੰ ਬਹੁਤ ਬੁਲੰਦੀਆਂ ਤੇ ਪਹੁੰਚਾਇਆ। ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਨਾਸਰ ਭਾਈ ਜੀ, ਤੁਹਾਨੂੰ ਵੈਲਕਮ। ਥੈਂਕ ਯੂ ਜੀ, ਥੈਂਕ ਯੂ ਬੁਖਾਰੀ ਸਾਹਿਬ। ਸਾਡੇ ਵਿਹੜੇ ਪੈਰ ਪਾਇਆ, ਅਸੀਂ ਤੁਹਾਡਾ ਬਹੁਤ ਧੰਨਵਾਦ ਕਰਨੇ ਆ। ਬਹੁਤ ਸ਼ੁਕਰਾਨਾ ਜੀ। ਥੈਂਕ ਯੂ। ਇਹ ਤੁਹਾਡੀ ਮੁਹੱਬਤ ਪਹਿਲੇ ਕਿ ਤੁਸੀਂ ਇਸ ਕਾਬਿਲ ਸਮਝਿਆ। ਨਹੀਂ ਨਾਸਰ ਭਾਈ, ਤੁਸੀਂ ਡਿਜ਼ਰਵ ਕਰਦੇ ਹੋ। ਲੋਕ ਤੁਹਾਡਾ ਪਿਆਰ ਕਰਦੇ ਨੇ। ਅਸੀਂ ਤੁਹਾਡੇ ਸਾਰੇ ਬੜੇ ਚਾਹਣ ਆਏ ਆ, ਕਿਉਂਕਿ ਆਰਟਿਸਟ ਹੀ ਹੁੰਦਾ ਹੈ ਜਿਹੜਾ ਉਸ ਧਰਤੀ ਨੂੰ ਸਜਾਣ ਦਿੰਦਾ, ਦੁਨੀਆ ਨੂੰ ਇੱਕ ਵਿਖਾਲਾ ਦਿੰਦਾ ਹੈ। ਕਿਉਂ ਜੀ ਆਰਟਿਸਟ ਦੇ ਪੈਰ ਧਰਤੀ ਨਾਲ ਬੜੀ ਮਜ਼ਬੂਤੀ ਨਾਲ ਜੁੜੇ ਹੁੰਦੇ ਨੇ। ਆਮ ਲੋਕਾਈ ਤੇ ਫਿਰ ਵੈਸੇ ਹੀ ਹੁੰਦੇ ਨੇ। ਆਰਟਿਸਟ ਜਿਹੜੇ ਹੁੰਦੇ ਨੇ ਉਹ ਮਤਲਬ ਬਹੁਤ ਬੜਾ ਸਰਮਾਇਆ ਹੁੰਦੇ ਨੇ ਕਿਸੇ ਵੀ ਧਰਤੀ ਦਾ। ਤੇ ਤੁਸੀਂ ਪੰਜਾਬ ਦੇ ਆਰਟਿਸਟ ਹੋ, ਬਹੁਤ ਵਧੀਆ। ਅੱਛਾ ਨਾਸਰ ਭਾਈ, ਚਨਿਓਟ ਤਾਂ ਫਰਨੀਚਰ ਲਈ ਬੜਾ ਮਸ਼ਹੂਰ ਹੈ ਤੇ ਤੁਸੀਂ ਨੇ ਆਪਣੇ ਨਾਂ ਤੇ ਮਸ਼ਹੂਰ ਕਰ ਦਿੱਤਾ। ਕਿੱਦਾਂ ਦਾ ਲੱਗਦਾ ਤੁਹਾਨੂੰ? ਇਹ ਬੁਖਾਰੀ ਸਾਹਿਬ, ਅੱਛਾ ਮਤਲਬ ਕਿ ਇਹ ਪਤਾ ਨਹੀਂ ਲੱਗਿਆ ਮੈਨੂੰ ਕਿ ਇਹ ਨਾਂ ਕਦੋਂ ਪਿਆ ਹੈਗਾ। ਚਨਿਓਟੀ, ਨਾਸਰ ਚਨਿਓਟੀ। ਮਤਲਬ ਕਿ ਮੇਰਾ ਜਿਹੜਾ ਆਪਣਾ ਪਹਿਲੇ ਮੈਂ ਸਟਾਰਟ ਜੋ ਡਰਾਮਾ ਥੀਏਟਰ ਕੀਤਾ ਸੀ, ਉਦੋਂ ਮੇਰਾ ਨਾਂ ਸੀ ਨਾਸਰ ਖਾਨ ਲਿਖਿਆ ਜਾਂਦਾ ਸੀ ਡਰਾਮੇ 'ਚ। ਤੇ ਉਹ ਚਨਿਓਟੀ ਜੀ ਕਹਿੰਦਾ ਉਹ ਚਨਿਓਟੀ ਹੋ ਗਿਆ। ਤੇ ਉਸ ਗੱਲ ਦੀ ਮੈਨੂੰ ਬੜਾ ਫਖਰ ਵੀ ਤੇ ਮੈਂ ਰੱਬ ਦਾ ਸ਼ੁਕਰ ਅਦਾ ਵੀ ਕਰਨਾ ਕਿ ਪੂਰੀ ਦੁਨੀਆ ਤੇ ਆਪਣੇ ਸ਼ਹਿਰ ਦਾ ਨਾਂ ਹੁਣ ਮੈਨੂੰ ਲੋਕੀ ਨਾਸਰ ਤੇ ਘੱਟ ਹੀ ਕਹਿੰਦੇ ਨੇ, ਚਨਿਓਟੀ ਕਹਿੰਦੇ ਨੇ। ਤੇ ਇਸ ਨਾਂ ਤੋਂ ਹੀ ਪਛਾਣਿਆ ਜਾਂਦਾ। ਇਹ ਬੜੀ ਵੱਡੀ ਗੱਲ ਹੁੰਦੀ ਹੈ ਜੀ। ਤੁਸੀਂ ਨੇ ਨਾ ਸਿਰਫ ਆਪਣੇ ਚਨਿਓਟ ਦਾ, ਪੰਜਾਬ ਦਾ, ਬਲਕਿ ਪਾਕਿਸਤਾਨ ਦਾ ਨਾਂ ਪੂਰੀ ਦੁਨੀਆ ਤੇ ਰੋਸ਼ਨ ਕੀਤਾ ਹੈ। ਲੋਕ ਤੁਹਾਡੇ ਕੀਤੇ ਹੋਏ ਡਰਾਮਿਆਂ ਨੂੰ ਦੂਜੀਆਂ ਜ਼ਬਾਨਾਂ ਵਿੱਚ ਡਬਿੰਗ ਕਰਕੇ ਵੇਖਦੇ ਨੇ ਤੇ ਖੁਸ਼ ਹੁੰਦੇ ਨੇ, ਆਨੰਦ ਲੈਂਦੇ ਨੇ। ਤੇ ਅੱਜ ਕਿਉਂਕਿ ਅਫਰਾ ਤਫਰੀ ਦਾ ਦੌਰ ਹੈ, ਪਰੇਸ਼ਾਨੀਆਂ ਦਾ ਦੌਰ ਹੈ, ਇਹਦੇ ਵਿੱਚ ਤੁਹਾਡੇ ਵਰਗੇ ਆਰਟਿਸਟ ਜਿਹੜੇ ਨੇ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ। ਬਹੁਤ ਬੜੀ ਗੱਲ ਹੈ ਜੀ। ਅੱਛਾ ਨਾਸਰ ਜੀ, ਛੋਟਾ ਜਿਹਾ ਸਵਾਲ ਹੈ ਇੱਕ, ਬਿਲਕੁਲ ਤੁਹਾਡੇ ਨਜ਼ਦੀਕ ਕਾਮਯਾਬੀ ਕੀ ਹੈ? ਸਰ ਕਾਮਯਾਬੀ, ਹਰ ਬੰਦਾ ਚਾਹੁੰਦਾ ਕਿ ਮੈਂ ਕਾਮਯਾਬ ਹੋਵਾਂ। ਕਾਮਯਾਬੀ ਦੇ ਵਿੱਚ ਸਭ ਤੋਂ ਜਿਹੜੀ ਮੇਨ ਬਾਤ ਹੈਗੀ ਨਾ, ਜਿਹੜਾ ਤੁਸੀਂ ਕੰਮ ਕਰ ਰਹੇ ਹੋ ਨਾ, ਇੱਕ ਤਾਂ ਉਹਨੂੰ ਲਗਨ ਦੇ ਨਾਲ ਕਰੋ, ਠੀਕ ਹੈ? ਤੇ ਇੱਕ ਲਗਨ ਨਾਲ ਕਰੋ। ਦੂਸਰਾ ਇਹ ਨਾ ਸੋਚੋ ਕਿ ਜਿਹੜਾ ਪਹਿਲੇ ਕਰ ਰਿਹਾ ਉਹਨੂੰ ਢਾਣਾ ਹੈ, ਢਾਣ ਦੀ ਨਾ ਸੋਚੋ। ਆਪਣੇ ਕੰਮ ਤੇ ਫੋਕਸ ਕਰੋ ਤੇ ਉਹਨੂੰ ਇਮਾਨਦਾਰੀ ਨਾਲ ਕਰੋ। ਤੇ ਮੈਂ ਕਹਿੰਦਾ ਅਗਰ ਤੁਸੀਂ ਇਮਾਨਦਾਰੀ ਨਾਲ ਕਰੋਗੇ ਤੇ ਕਦੀ ਨਹੀਂ ਹੋ ਸਕਦਾ ਤੁਹਾਨੂੰ ਕਾਮਯਾਬੀ ਨਾ ਮਿਲੇ। ਬਹੁਤ ਸੋਹਣੀ ਗੱਲ ਹੈ। ਤੇ ਮੈਂ ਦੇਖ ਰਿਹਾ ਸੀ ਇੱਕ ਇੰਟਰਵਿਊ ਤੁਹਾਡੇ ਬੇਟੇ ਨਾਲ ਉੱਥੇ ਆਪਣਾ ਤੁਹਾਡੇ ਇੱਥੇ ਘਰ 'ਚ ਤੁਸੀਂ ਬਣਾ ਰਹੇ ਸੀ। ਹਾਂ, ਛੋਟਾ ਬੇਟਾ ਨੂਰੇਜ਼ ਨਾਮ ਹੈ ਨਾ ਜਿਹਨਾਂ ਦਾ? ਕੀ ਨਾਮ ਉਹਨਾਂ ਦਾ? ਜਿਹਨੇ ਉਹਦਾ ਆਪਣਾ ਉਜ਼ੈਰ ਭਾਈ ਜਾਨ, ਅਲੀ ਉਜ਼ੈਰ ਤੁਹਾਡੇ ਨਾਲ ਇੰਟਰਵਿਊ ਕਰ ਰਹੇ ਸਨ ਤੇ ਤੁਸੀਂ ਉਹਨਾਂ ਨੂੰ ਜੁਗਤਾਂ ਦੇ ਵਿੱਚ ਬੜੀਆਂ ਮੱਤਾਂ ਵੀ ਦੇ ਰਹੇ ਸੀ। ਬੜੀ ਹੈਰਾਨਗੀ ਹੋਈ ਮੈਨੂੰ ਦੇਖ ਕੇ ਕਿ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਦੱਸ ਰਹੇ ਸੀ ਕਿ ਬੇਟਾ ਇਸ ਤਰ੍ਹਾਂ। ਬਹੁਤ ਬੜੀ ਗੱਲ ਹੈ। ਲੋਕ ਇਸ ਤਰ੍ਹਾਂ ਤੁਹਾਨੂੰ ਫਾਲੋ ਕਰਦੇ ਨੇ ਸਾਰੇ ਤੁਹਾਡੇ ਚਾਹਣ ਵਾਲੇ। ਬਹੁਤ ਬੜੀ ਗੱਲ ਹੈ। ਆਪਣੀ ਫੈਮਿਲੀ ਬਹੁਤ ਜ਼ਰੂਰੀ ਹੈਗਾ ਜੀ, ਬਹੁਤ ਜ਼ਰੂਰੀ ਹੈਗਾ। ਮੈਂ ਮਤਲਬ ਇਹ ਇੱਕ ਚੀਜ਼ ਹੁੰਦੀ ਕਿ ਤੁਸੀਂ ਅਗਰ ਤੁਸੀਂ ਆਪਣੀ ਔਲਾਦ ਦੇ ਬਾਰੇ ਸਿਰਫ ਇਹ ਸੋਚੀ ਜਾਓ ਕਿ ਇਹ ਡਾਕਟਰ ਬਣਨਗੇ, ਇੰਜੀਨੀਅਰ ਬਣੇਗਾ। ਬਈ ਇੱਕ ਜਿਹੜਾ ਕੰਮ ਤੁਹਾਡਾ ਪਿਓ ਕਰਦਾ ਹੈ, ਤੁਹਾਡਾ ਵਾਲਿਦ ਕਰਦਾ ਹੈ, ਤੇ ਮੈਂ ਤਾਂ ਕਹਿੰਦਾ ਜੀ ਕਰਨਾ ਚਾਹੀਦਾ। ਤੁਸੀਂ ਕਰੋ ਅਗਰ ਆਉਣਾ ਚਾਹੁੰਦੇ ਹੋ ਇਹਦੇ 'ਚ, ਇਸ ਫੀਲਡ 'ਚ ਆਉਣਾ ਚਾਹੁੰਦੇ ਹੋ ਤੇ ਜ਼ਰੂਰੀ ਹੈ। ਕਿਉਂਕਿ ਅਗਰ ਤੁਸੀਂ ਇਸ ਫੀਲਡ 'ਚ ਆਓਗੇ ਤੇ ਮੇਰੀ ਇੱਜ਼ਤ ਹੀ ਵਧੇਗੀ। ਕਿਉਂਕਿ ਆਪਣੇ ਕੰਮ ਨੂੰ ਤੁਸੀਂ ਮਤਲਬ ਬਹੁਤ ਸਾਰੇ ਐਸੀ ਚੀਜ਼ਾਂ ਮੈਂ ਦੇਖੀਆਂ ਨੇ ਕਿ ਜਿਹੜੇ ਬੰਦੇ ਕਹਿੰਦੇ ਨੇ ਯਾਰ ਇਹ ਆਪਣੇ ਵਾਲਾ ਕੰਮ ਨਹੀਂ ਹੈ, ਉਹਨਾਂ ਕੋਲ ਇਹ ਕਰਾਉਣਾ ਹੈਗਾ, ਫ੍ਰੀ ਹੈਂਡ ਜੋ ਮਰਜ਼ੀ ਕਰਨਾ ਚਾਹੁੰਦੇ। ਬੜੀ ਬਾਤ ਹੈ, ਇਹ ਬੜੀ ਗੱਲ ਹੈ ਜੀ। ਉਮੂਮੀ ਤੌਰ ਤੇ ਦੇਖਿਆ ਜਾਂਦਾ ਹੁੰਦਾ ਹੈ ਕਿ ਵਾਲਿदैन ਪ੍ਰੈਸ਼ਰਾਈਜ਼ ਕਰਦੇ ਨਹੀਂ ਬੇਟਾ ਇਹ ਕੰਮ ਕਰਿਆ ਕਰ, ਲੇਕਿਨ ਤੁਸੀਂ ਬਹੁਤ ਅੱਛਾ ਕਹਿ ਰਹੇ ਹੋ। ਅੱਛਾ, ਇੱਕ ਬੜਾ ਮੇਰੇ ਜ਼ਿਹਨ 'ਚ ਆ ਰਿਹਾ ਸੀ, ਫਰਨੀਚਰ ਬਣਾਉਂਦੇ ਸੀ ਤੇ ਸੈਲੀਬ੍ਰਿਟੀ ਬਣ ਗਏ। ਕਿੰਨਾ ਕੁ ਫਰਕ ਲੱਗਦਾ, ਕੀ ਮਹਿਸੂਸ ਕਰਦੇ ਹੋ? ਇਹ ਬੁਖਾਰੀ ਸਾਹਿਬ, ਮੈਂ ਨਾ ਸਟਾਰਟ ਮਤਲਬ ਕਿ ਘਰ ਦੇ ਜਿਹੜੇ ਹਾਲਾਤ ਸਨ ਚਨਿਓਟ, ਮੇਰੇ ਵਾਲਿਦ ਸਾਹਿਬ ਉੱਥੇ ਆਪਣਾ ਚਨੇ ਲਾਉਂਦੇ ਸਨ। ਸੁਬਹ ਚਨਿਆਂ ਦਾ ਛਾਪਾ ਲਾਉਂਦੇ ਸੀ, ਨਾਸ਼ਤਾ ਸੁਬਹ। ਤੇ ਸੈਕਿੰਡ ਟਾਈਮ ਬੱਚਿਆਂ ਦੇ ਸਕੂਲ ਦੇ ਅੱਗੇ ਆਪਣਾ ਟਾਫੀਆਂ ਵੇਚਦੇ ਸਨ। ਤੇ ਉਹ ਮੈਂ ਪੜ੍ਹਨ ਦਾ ਤਾਂ ਮੈਨੂੰ ਬਹੁਤ ਸ਼ੌਕ ਸੀ, ਲੇਕਿਨ ਘਰ ਦੇ ਐਸੇ ਹਾਲਾਤ ਸਨ ਕਿ ਮੈਂ ਕਿਹਾ ਚਲੋ ਮਾਂ ਬਾਪ ਦਾ ਨਾ ਆਪਣੇ ਵਾਲਿਦ ਸਾਹਿਬ ਦਾ ਸਹਾਰਾ ਬਣਾ। ਤੇ ਮੈਂ ਫਿਰ ਫਰਨੀਚਰ ਦਾ ਕੰਮ ਸਿੱਖਿਆ
ਔਰ ਮੈਂ ਬਹੁਤ ਜਲਦੀ ਸਿੱਖਿਆ, ਜਾਂ ਮਿਹਨਤ ਦੇ ਨਾਲ ਬਹੁਤ ਜਲਦੀ ਸਿੱਖਿਆ ਕਿ ਤਾਂ ਕਿ ਘਰ ਪੈਸੇ ਆਉਣ ਲੱਗ ਪੈਣ। ਤੇ ਉਹ ਮੈਂ ਫਿਰ ਫਰਨੀਚਰ ਦਾ ਕੰਮ ਸਿੱਖਿਆ ਤੇ ਬਿਹਤਰੀਨ ਮੈਂ ਕੋਈ ਸਾਲ ਚ ਬਿਹਤਰੀਨ ਕਾਰੀਗਰ ਬਣ ਗਿਆ ਸੀ ਤੇ ਆਪਣੇ ਜ਼ਰਾ ਸਾਰਾ ਬਣ ਗਿਆ ਆਪਣੇ ਵਾਲਦ ਸਾਹਿਬ ਦਾ ਤੇ ਹਾਲਾਤ ਬਿਹਤਰ ਹੋਣੇ ਸ਼ੁਰੂ ਹੋਏ। ਲੇਕਿਨ ਮੇਰੇ ਅੰਦਰ ਇਹ ਹੈ ਚੀਜ਼ ਹੈ ਸੀ ਕਿ ਮੈਂ ਆਰਟਿਸਟ ਬਣਨਾ ਹੈਗਾ। ਕੋਈ ਚੀਜ਼ ਹੁੰਦੀ ਇਨਸਾਨ ਦੇ ਅੰਦਰ, ਕੋਈ ਸ਼ੌਕ ਫਿਲਮਾਂ ਦਾ ਦੇਖਣੀਆਂ, ਸਾਰੀ ਚੀਜ਼ ਆਰਟਿਸਟਾਂ ਨੂੰ ਦੇਖਣਾ ਕਿ ਇਸ ਮੁਕਾਮ ਤੇ ਬੰਦਾ ਪਹੁੰਚੇ। ਤੇ ਉਹ ਫਿਰ ਮੈਂ ਫਰਨੀਚਰ ਦਾ ਕੰਮ ਵੀ ਸਿੱਖਿਆ ਤੇ ਫਿਰ ਮੈਂ ਇੱਕ ਦਫਾ ਆਪਣੇ ਵਾਲਦੈਨ ਨੂੰ ਕਿਹਾ ਕਿ ਲਾਹੌਰ ਦੇ ਵਿੱਚ ਨਾ ਬੜੀ ਵਧੀਆ ਦਿਹਾੜੀ ਮਿਲਦੀ ਹੈ ਇਹ ਫਰਨੀਚਰ ਦੀ, ਮੇਰੀ ਉੱਥੇ ਦਿਹਾੜੀ ਅੱਛੀ ਹੋਏਗੀ ਤੇ ਮੈਂ ਉੱਥੇ ਚਲਾ ਜਾਵਾਂ। ਤੇ ਉਹਨਾਂ ਨੇ ਕਿਹਾ ਵੇਖ ਲੈ, ਮੈਂ ਕਦੇ ਬਾਹਰ ਨਿਕਲੇ ਨਹੀਂ ਚਨੌਰ ਤੋਂ ਬਾਹਰ, ਕਦੇ ਨਿਕਲੇ ਹੀ ਨਹੀਂ ਸੀ। ਸੌਰੀ ਇੱਕ ਮਿੰਟ, ਨਹੀਂ ਕੋਈ ਗੱਲ ਨਹੀਂ। ਅੱਛਾ ਜੀ। ਤੇ ਉਹ ਕਦੀ ਬਾਹਰ ਨਿਕਲੇ ਹੀ ਨਹੀਂ ਸੀ ਚਨੌਰ ਤੋਂ। ਜੀ 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 ਉਹਨਾਂ ਨੇ ਕਰ ਦਿੱਤਾ। ਤੇ ਮੈਂ ਸਹੀ ਆ ਰਹੀ ਹੈ ਜੀ? ਬਿਲਕੁਲ ਜੀ, ਜੀ ਬਿਲਕੁਲ ਤਸਵੀਰ ਜੀ ਬਹੁਤ ਠੀਕ ਆ ਰਹੀ। ਅੱਛਾ। ਤੇ ਉਹ ਫਿਰ ਮੈਂ ਲਾਹੌਰ ਵੀ ਇਸੇ ਚੱਕਰ 'ਚ ਆਇਆ ਸੀ ਕਿ ਮੈਂ ਉੱਥੇ ਸਟਰਗਲ ਕਰਾਂਗਾ, ਥੀਏਟਰ ਤੇ ਜਾਵਾਂਗਾ। ਤੇ ਫਿਰ ਮੈਂ ਇੱਥੇ ਆ ਕੇ ਲਾਹੌਰ ਕੰਮ ਸ਼ੁਰੂ ਕਰਤਾ। ਫਿਰ 4 ਵਜੇ ਤੱਕ ਦਿਹਾੜੀ ਲਾ ਕੇ ਫਿਰ ਮੈਂ ਥੀਏਟਰ ਆ ਜਾਂਦਾ ਹੁੰਦਾ ਸੀ। ਅੱਛਾ। ਤਾਂ ਫਿਰ ਹੌਲੀ ਹੌਲੀ ਜਦੋਂ ਥੀਏਟਰ ਤੋਂ ਪੈਸੇ ਮਿਲਣੇ ਸ਼ੁਰੂ ਹੋਏ ਨੇ ਫਰਨੀਚਰ ਤੋਂ ਜ਼ਿਆਦਾ, ਤੇ ਫਿਰ ਮੈਂ ਉਹਨੂੰ ਛੋੜਿਆ। ਲੇਕਿਨ ਜਦ ਤੱਕ ਮੈਨੂੰ ਉਧਰੋਂ ਪੈਸੇ ਉਹਨੇ ਨਹੀਂ ਮਿਲੇ ਉਦੋਂ ਤੱਕ ਮੈਂ ਕੀਤਾ ਤਕਰੀਬਨ 10-11 ਸਾਲ ਕੰਮ ਕੀਤਾ ਹੈਗਾ। ਬਹੁਤ ਬਹੁਤ ਖੂਬ ਜੀ। ਜਦੋਂ ਤੁਹਾਡੇ ਵਰਗੀ ਸਟੋਰੀਜ਼ ਦੇਖੀ ਦੀਆਂ ਨੇ ਬੜਾ ਬੰਦਾ ਇਨਸਪਾਇਰ ਹੁੰਦਾ ਹੈ, ਇੱਕ ਮੋਟੀਵੇਸ਼ਨ ਮਿਲਦੀ ਹੈ। ਔਰ ਬੁਖਾਰੀ ਸਾਹਿਬ ਇੱਕ ਚੀਜ਼ ਬੜੀ ਅਹਿਮ ਹੈਗੀ, ਇਹ ਤੁਹਾਡੇ ਵਾਲਿदैन ਦੀ ਇਜਾਜ਼ਤ ਬਹੁਤ ਜ਼ਰੂਰੀ ਹੁੰਦੀ ਹੈ। ਅਗਰ ਤੁਸੀਂ ਕਾਮਯਾਬੀ ਚਾਹੁੰਦੇ ਹੋ ਨਾ, ਮੈਂ ਆਪਣੇ ਮਾਂ-ਬਾਪ ਤੋਂ ਇਜਾਜ਼ਤ ਲਈ ਸੀ ਕਿ ਮੈਂ ਇਹ ਬਣਨਾ ਚਾਹੁੰਦਾ। ਜਦੋਂ ਸਾਰੇ ਘਰ ਦੇ ਹਾਲਾਤ ਬਿਹਤਰ ਹੋ ਗਏ, ਸਿਸਟਰਾਂ ਦੀ ਸ਼ਾਦੀਆਂ ਹੋ ਗਈਆਂ, ਫਿਰ ਉਹਨਾਂ ਨੇ ਮੈਨੂੰ ਇਜਾਜ਼ਤ ਦਿੱਤੀ ਕਿ ਹਾਂ ਤੂੰ ਕਰ, ਤੂੰ ਆਪਣੀ ਮਰਜ਼ੀ ਕਰ, ਅਸੀਂ ਰਾਜ਼ੀ ਹਾਂ ਇਸ ਗੱਲ ਤੇ। ਕੀ ਬਾਤ ਹੈ। ਅੱਛਾ, ਕਿੱਦਾਂ ਦਾ ਲੱਗਦਾ ਹੈ ਜਦੋਂ ਤੁਸੀਂ ਚਨੌਰ ਜਾਂਦੇ ਹੋ ਜਾਂ ਮਤਲਬ ਬਾਹਰ ਮਾਰਕੀਟ ਜਾਂਦੇ ਹੋ, ਲੋਕ ਤਾਂ ਬੜਾ ਪਿਆਰ ਕਰਦੇ ਹੋਣਗੇ ਤੁਹਾਨੂੰ? ਬੁਖਾਰੀ ਸਾਹਿਬ ਬੜੀ ਅੱਲਾ ਦੀ ਰਹਿਮਤ ਹੈਗੀ, ਰਹਿਮ ਹੈ ਮੇਰੇ ਮਾਲਕ ਦਾ। ਬਹੁਤ ਲੋਕ ਮੈਨੂੰ ਪਸੰਦ ਕਰਦੇ ਨੇ, ਇੰਨਾ ਪਸੰਦ ਕਰਦੇ ਨੇ ਕਿ ਮੈਂ ਜਿੰਨਾ ਅੱਲਾ ਦਾ ਸ਼ੁਕਰ ਅਦਾ ਕਰਾਂ ਬਹੁਤ ਘੱਟ ਹੈਗਾ। ਤੇ ਜਦੋਂ ਚਨੌਰ ਜਾਈਦਾ, ਮੈਂ ਜਦੋਂ ਫਸਟ ਟਾਈਮ ਆਪਣਾ ਵੱਡੀ ਗੱਡੀ ਲਈ ਸੀ ਤੇ ਆਪਣਾ ਹੋਂਡਾ ਸਵਿਕ ਮੈਂ ਲਈ, ਤੇ ਮੈਂ ਉੱਥੇ ਜਾ ਕੇ ਖੜੀ ਕੀਤੀ ਜਿੱਥੇ ਮੇਰੇ ਵਾਲਾ ਸਾਹਿਬ ਛਾਪਾ ਲਾਉਂਦੇ ਸੀ। ਤੇ ਇੱਕ ਮੇਰੇ ਦਿਲ ਨੂੰ ਇੱਕ ਬੜੀ ਤਸੱਲੀ ਜਿਹੀ ਹੋਈ, ਬੜਾ ਇੰਜ ਹੋਇਆ ਕਿ ਯਾਰ ਅੱਜ ਮੇਰੇ ਮਾਂ ਬਾਪ ਜ਼ਿੰਦਾ ਹੁੰਦੇ ਤੇ ਇਸ ਚੀਜ਼ ਨੂੰ ਮਤਲਬ ਬਹੁਤ ਇੰਜੋਏ ਕਰਦੇ। ਮੇਰੀ ਵਾਲਦਾ ਨੇ ਮੇਰਾ ਅਰੂਜ ਦੇਖਿਆ, ਮੇਰੇ ਵਾਲਦ ਸਾਹਿਬ ਪਹਿਲੇ ਫੌਤ ਹੋ ਗਏ ਸੀ, ਮੇਰੀ ਅੰਮੀ ਨੇ ਮੇਰਾ ਅਰੂਜ ਦੇਖਿਆ ਹੈਗਾ। ਕਰੇ ਬਹੁਤ ਸੋਹਣੀ ਗੱਲ ਜੀ। ਤੇ ਬੜਾ ਇੱਕ ਸੁਣ ਕੇ ਆ ਰਿਹਾ ਵੀ ਉੱਥੇ ਤੁਸੀਂ ਰੇੜੀ ਜਿੱਥੇ ਲਾਉਂਦੇ ਸੀ ਤੁਹਾਡੇ ਅੱਬਾ ਜੀ, ਤੁਸੀਂ ਜਾ ਕੇ ਆਪਣੀ ਗੱਡੀ ਖੜੀ ਕੀਤੀ, ਕੀ ਬਾਤ ਹੈ। ਅੱਛਾ, ਇਹ ਮਦੀਨਾ ਸ਼ਰੀਫ, ਮੱਕੇ ਸ਼ਰੀਫ ਦੀ ਹਾਜ਼ਰੀ ਹੋਈ, ਸੁਭਾਨ ਅੱਲਾਹ, ਬੜੇ ਬੜਾ ਸਫ਼ਰ ਹੁੰਦਾ ਹੈ। ਤੇ ਕਿਦਾਂ ਦਾ, ਕੀ ਕੈਫੀਅਤ ਦਿਲ ਦੀ ਮਹਿਸੂਸ ਕੀਤੀ? ਕਿ ਲਫ਼ਜ਼ਾਂ 'ਚ ਨਹੀਂ ਬਿਆਨ ਕਰ ਸਕਦਾ ਕੋਈ ਬੰਦਾ। ਚਲੋ ਅਸੀਂ ਪੁੱਛਦੇ ਹਾਂ, ਫਿਰ ਵੀ ਤੁਸੀਂ ਦੱਸੋ, ਦੱਸਣ ਦੀ ਕੋਸ਼ਿਸ਼ ਤਾਂ ਕਰੋ। ਕਿਦਾਂ ਦਾ ਲੱਗਾ, ਉਹ ਕਿਦਾਂ ਦਾ ਮਹਿਸੂਸ ਹੁੰਦਾ ਹੈ? ਬੁਖਾਰੀ ਸਾਹਿਬ ਜਦੋਂ ਤੁਹਾਨੂੰ ਮਤਲਬ ਕਿ ਹੁੰਦਾ ਕਿ ਬੁਲਾਵਾ ਆਉਂਦਾ ਨਾ, ਜਦੋਂ ਤੁਹਾਡੇ ਮਤਲਬ ਕਿ ਹੁੰਦਾ, ਤੇ ਸਭ ਤੋਂ ਪਹਿਲੇ ਤਾਂ ਬੰਦਾ ਆਪਣੇ ਅੱਗੇ ਰਬਾਨ ਝਾਤੀ ਮਾਰਦਾ ਤੇ ਸੋਚਦਾ ਕਿ ਯਾ ਅੱਲਾ, ਤੂੰ ਮੇਰਾ ਮਾਲਕ, ਤੂੰ ਮੈਨੂੰ ਇੰਨਾ ਪਿਆਰ ਕਰਦਾ ਹੈ। ਤੇ ਫਿਰ ਤੁਹਾਡਾ ਉੱਥੇ ਚਲੇ ਜਾਣਾ, ਤੇ ਉਹ ਜਿਹੜੇ ਮੰਜ਼ਰ ਨੇ ਉਹ ਬੰਦਾ ਬਿਆਨ ਵੀ ਇੰਜ ਨਹੀਂ ਕਰ ਸਕਦਾ ਕਿ ਉਹ ਬਸ ਇੰਝ ਹੀ ਹੈਗਾ ਕਿ ਸ਼ੁਕਰ ਅਦਾ ਕਰਦਾ ਮਾਲਕ ਦਾ। ਤੇ ਅਲਹਮਦੁਲਿਲਾ ਅੱਲਾ ਨੇ ਆਪਣੇ ਘਰ ਬੁਲਾਇਆ ਤੇ ਬੜੀ ਰਹਿਮਤ ਹੈ ਮੇਰੇ ਮਾਲਕ ਦੀ। ਫਿਰ ਸੈਕੰਡ ਬੱਚਿਆਂ, ਫਿਰ ਮੈਂ ਬੱਚਿਆਂ ਨਾਲ ਹਜ ਕੀਤਾ, ਬੱਚਿਆਂ ਨੇ, ਤੇ ਫਿਰ ਵੀ ਉਸ ਮਾਲਕ ਦਾ ਸ਼ੁਕਰ ਅਦਾ ਕੀਤਾ। ਤੁਹਾਡੀ ਜ਼ਿੰਦਗੀ ਇੰਨੀ ਕੀ ਹੈਗੀ ਬੁਖਾਰੀ ਸਾਹਿਬ, ਤੁਸੀਂ ਪੈਦਾ ਹੋਣ ਤੋਂ ਲੈ ਕੇ ਮਦੀਨੇ ਤੱਕ ਦੀ ਤੁਹਾਡੀ ਪੂਰੀ ਲਾਈਫ ਅਗਰ ਪੂਰੀ ਹੋ ਜਾਏ। ਸੁਭਾਨ ਅੱਲਾਹ, ਕੀ ਬਾਤ, ਕੀ ਬਾਤ, ਕੀ ਬਾਤ, ਬੜੀ ਪਿਆਰੀ ਗੱਲ ਕੀਤੀ ਤੁਸੀਂ। ਅੱਜ ਤੁਹਾਡੀ ਆ ਜਿਹੜੀ ਗੱਲ ਹੈ ਦਿਲ ਨੂੰ ਲੱਗੀ ਸਿੱਧੀ ਜਾ ਕੇ, ਕਿ ਮਦੀਨੇ ਤੱਕ ਦੀ ਤੁਹਾਡੀ ਜ਼ਿੰਦਗੀ, ਕੀ ਬਾਤ ਹੈ। ਮਦੀਨਾ ਸ਼ਰੀਫ ਹੀ ਜੀ ਇਨਸਾਨ ਦਾ ਉਹ ਜਗ੍ਹਾ ਹੈ ਬਸ, ਤੇ ਬੰਦਾ ਆਂਦਾ ਵੀ ਇਸ ਥਾਂ ਤੇ ਮਤਲਬ ਮੈਂ ਦੁਨੀਆ ਤੇ ਆਇਆ। ਕੀ ਬਾਤ ਹੈ, ਵਾਹ ਸੁਭਾਨ ਅੱਲਾਹ। ਅੱਛਾ ਨਾਸਰ ਭਾਈ, ਆਫਤਾਬ ਇਕਬਾਲ ਸਾਹਿਬ ਪ੍ਰੋਗਰਾਮ ਵਿੱਚ ਮੈਂ ਅਸੀਂ ਬਹਿਨੇ ਕਈ ਦਫਾ, ਉਹ ਜਦੋਂ ਗੱਲ ਕਰਦੇ ਨੇ ਤੇ ਬੜਾ ਗੁੱਸੇ ਦੀ ਗੱਲ ਕਰਦੇ ਨੇ, ਸੁਣਿਆ ਵੀ ਬੜੇ ਡਾਢੇ ਵੀ ਨੇ, ਕੋਈ ਲਾਡੂ ਨਹੀਂ ਪੀਂਦੇ ਨੇ, ਕੋਈ ਗੁੱਸਾ ਬਾਬਾ ਕਰਦਾ। ਅੱਛਾ, ਉਹਨਾਂ ਦੇ ਬਾਰੇ ਚ ਮਸ਼ਹੂਰ ਹੈਗਾ ਕਿ ਉਹ ਬੜੇ ਡਾਢੇ ਨੇ, ਲੇਕਿਨ ਬੁਖਾਰੀ ਸਾਹਿਬ ਮੈਂ ਤੁਹਾਨੂੰ ਦੱਸਾਂ ਕਿ ਇਤਨਾ ਸਵੀਟ ਆਦਮੀ ਹੈਗਾ ਉਹ, ਯਕੀਨ ਜਾਣੋ, ਕਿਉਂਕਿ ਉਹ ਉਸ ਸਮੇਂ ਨੂੰ ਤੁਸੀਂ ਇੱਕ ਐਕਟ ਹੁੰਦਾ ਹੈ। ਵੈਸੇ ਵੀ ਉਸਤਾਦ ਦਾ ਸਮਝਾਣਾ ਸ਼ਾਗਿਰਦ ਨੂੰ ਉਹਨੂੰ ਨੈਗੇਟਿਵ ਨਹੀਂ ਲੈਣਾ ਚਾਹੀਦਾ, ਪੋਜ਼ਿਟਿਵ ਹੀ ਲੈਣਾ ਚਾਹੀਦਾ, ਕਿਉਂਕਿ ਮੈਂ ਕਦੀ ਟੀਵੀ ਕੀਤਾ ਨਹੀਂ ਸੀ ਤੇ ਉਹਨੂੰ ਮੇਰੇ ਪਿੱਛੇ ਹੀ ਸਨ ਹੋ ਕੇ ਕਰ ਤੂੰ,
ਤੇ ਫਿਰ ਜਦੋਂ ਕੰਮ ਕੀਤਾ ਹੈਗਾ ਤੇ ਉਹ ਕੰਮ ਕਰਨਾ ਬੁਖਾਰੀ ਸਾਹਿਬ ਕੰਮ ਸਿਖਲਾਈ, ਮਤਲਬ ਕੈਮਰੇ ਦਾ ਪਤਾ ਲੱਗਾ ਹੈ ਕਿਵੇਂ ਹੁੰਦਾ ਹੈ, ਗੱਲ ਟੀਵੀ ਤੇ ਕਿਵੇਂ ਥਰੋ ਕਰੀਦੀ ਹੈ, ਥੀਏਟਰ ਦਾ ਤੇ ਪਤਾ ਸੀ, ਲੇਕਿਨ ਟੀਵੀ ਤੇ ਉਸ ਬੰਦੇ ਨੇ ਬਹੁਤ ਕੁਝ ਮੈਨੂੰ ਕਿਹਾ। ਇਸ ਜੋ ਟੀਵੀ ਦਾ ਮਕਾਮ ਹੈਗਾ, ਜੋ ਟੀਵੀ ਤੋਂ ਲੋਕ ਜਾਣਦੇ ਨੇ, ਇਹ ਸਿਰਫ ਆਫਤਾਬ ਸਾਹਿਬ ਹੈ ਨੇ ਇਹਦੇ ਪਿੱਛੇ, ਉਹਨਾਂ ਦਾ ਹੀ ਹੱਥ ਹੈਗਾ। ਤੇ ਬਾਕੀ ਜਿਹੜੇ ਲੋਕ ਸੋਚਦੇ ਨੇ ਉਹਨਾਂ ਦੇ ਬਾਰੇ ਚ ਕਿ ਉਹ ਬੜੇ ਸਖਤ ਨੇ, ਉਹ ਬਿਲਕੁਲ ਕੋਈ ਸਖਤ ਨਹੀਂ। ਕਦੀ ਇੱਕ ਦੌਰ ਸਖਤ ਹੁੰਦੇ ਸੀ, ਲੇਕਿਨ ਹੁਣ ਤੇ ਮਤਲਬ ਕਿ ਉਹ ਬਿਲਕੁਲ ਹੀ ਚੇਂਜ ਹੋ ਚੁੱਕੇ ਨੇ, ਬਹੁਤ ਹੀ ਮਤਲਬ ਕਿ ਲੋਕ ਅਸਲ ਤੇ ਲੋਕ ਨਾ ਉਹਨਾਂ ਦੇ ਬਾਰੇ ਚ ਕੋਈ ਸੋਚਦੇ ਨੇ। ਕੋਈ ਇਹ ਵਾਹਦਮੰਦ ਐਂਕਰ ਨੇ ਪਾਕਿਸਤਾਨ ਦੇ, ਤੇ ਜਿਹੜੇ ਪੋਜ਼ਿਟਿਵ ਵੀ ਹਿੱਟ ਨੇ ਔਰ ਨੈਗੇਟਿਵ ਵੀ ਹਿੱਟ ਨੇ, ਮੈਂ ਇਹ ਦੇਖਿਆ ਹੈਗਾ ਕਿ ਲੋਕ, ਕੁਝ ਲੋਕ ਕਹਿੰਦੇ ਨੇ ਕਿ ਉਹ ਵਾਕਈ ਇਸ ਤਰ੍ਹਾਂ ਦੇ ਨੇ, ਕੁਝ ਲੋਕ ਕਹਿੰਦੇ ਨੇ ਕਿ ਯਾਰ ਉਹਨਾਂ ਨੂੰ ਜ਼ਰਾ ਮੇਰਾ ਸਲਾਮ ਦੇ ਦੇਣਾ, ਯਾਰ ਉਹ ਬੜੇ ਸਵੀਟ ਨੇ, ਕੁਝ ਲੋਕ ਕਹਿੰਦੇ ਨੇ ਯਾਰ ਬੜਾ ਸਖਤ ਬੰਦਾ ਹੈਗਾ, ਤੇ ਦੋਵਾਂ ਪਾਸੇ ਨਾਲ ਉਹ ਹਿੱਟ ਹੀ ਨੇ। ਕਿਆ ਬਾਤ, ਬੜੀ ਇੱਕ ਸਾਨੂੰ ਤੁਹਾਡੇ ਰਾਹੀਂ ਉਹਨਾਂ ਦੀ ਸ਼ਖਸੀਅਤ ਦਾ ਪਤਾ ਲੱਗਾ। ਇੱਕ ਮੇਰਾ ਵੀ ਛੋਟਾ ਜਿਹਾ ਸਵਾਲ ਹੈ, ਕਿਉਂਕਿ ਮੈਂ ਬੋਲੀ ਦਾ ਸੇਵਕ ਹਾਂ ਪੰਜਾਬੀ ਦਾ। ਉਹਨਾਂ ਦਾ ਮੈਂ ਇੱਕ ਪ੍ਰੋਗਰਾਮ ਦੇਖ ਰਿਹਾ ਸਾਂ ਤੇ ਵਿੱਚ ਉਹਨਾਂ ਨੇ ਕਿਹਾ ਜੀ ਮਜ਼ਾਕ ਦੇ ਵਿੱਚ ਕਿ ਪੰਜਾਬੀ ਜਹਿਲਾਂ ਦੀ ਜ਼ੁਬਾਨ ਹੈ। ਮੈਨੂੰ ਬੜਾ ਦੁੱਖ ਹੋਇਆ, ਤੇ ਫਿਰ ਮੈਂ ਸੋਚਿਆ ਵੀ ਮੈਂ ਨਾਸਰ ਭਾਈ ਨੂੰ ਪੁੱਛਾਂਗਾ ਵੀ ਉਹ ਪੰਜਾਬੀ ਪ੍ਰਤੀ ਕੀ ਸੋਚਦੇ ਨੇ, ਪੰਜਾਬੀ ਬੋਲੀ ਨੂੰ ਉਹਨਾਂ ਦੇ ਨਜ਼ਦੀਕ ਤੁਸੀਂ ਜਦੋਂ ਗੱਲਾਂ ਕਰਦੇ ਹੋ ਕਨਵਰਸੇਸ਼ਨ ਨਹੀਂ ਸਰ, ਨਹੀਂ ਬੁਖਾਰੀ ਸਾਹਿਬ ਪੰਜਾਬੀ ਨੂੰ ਉਹ ਬਹੁਤ ਪਿਆਰ ਕਰਦੇ ਨੇ, ਬਲਕਿ ਜੰਗਲੀ ਬੋਲੀ ਨੂੰ, ਯਾਨੀ ਕਿ ਪੰਜਾਬੀ ਦੀ ਜੰਗਲੀ ਬੋਲੀ ਆਉਂਦੀ ਹੈ ਨਾ, ਜਿਹੜੀ ਸਾਡੀ ਆਪਣੀ ਜ਼ਾਤੀ ਜ਼ਬਾਨ ਹੈ, ਉਹਨੂੰ ਬੜਾ ਪਿਆਰ ਕਰਦੇ ਨੇ ਉਹ ਖੁਦ। ਹਾਂ ਜੀ, ਉਹ ਆਪ ਵੀ ਜੰਗਲੀ ਬੋਲਦੇ ਨੇ। ਅੱਛਾ, ਮਤਲਬ ਆਮ ਲਾਈਫ ਦੇ ਵਿੱਚ ਉਹ ਜੰਗਲੀ ਬੋਲਦੇ ਨੇ, ਪੰਜਾਬੀ ਬੋਲਦੇ ਨੇ। ਉਹ ਬਾਈ ਮਿਸਟੇਕ ਕੋਈ ਗੱਲ ਐਸੀ ਹੋਵੇ, ਵਰਨਾ ਤੇ ਉਹ ਪੰਜਾਬੀ ਔਰ ਇੰਨਾ ਪਿਆਰ, ਪੰਜਾਬੀ ਬੋਲੀ ਨੂੰ ਇੰਨਾ ਪਿਆਰ ਕਰਦਾ ਬੰਦਾ ਕਿ ਤੁਸੀਂ ਵੇਖ ਲਓ ਕਿ ਉਹਦੇ ਪ੍ਰੋਗਰਾਮ ਦੇ ਵਿੱਚ ਪੰਜਾਬੀ ਹੀ ਹਿੱਟ ਹੈਗੀ। ਮਤਲਬ ਮੈਂ ਕਦੀ ਉਰਦੂ ਨਹੀਂ ਬੋਲੀ ਪ੍ਰੋਗਰਾਮ ਦੇ ਵਿੱਚ, ਕਦੀ ਨਹੀਂ ਬੋਲੀ, ਜੰਗਲੀ ਬੋਲੀ ਬੋਲੀ। ਬਲਕਿ ਉਹ ਕੋਈ ਹੋਰ ਵੀ ਮਤਲਬ ਐਸੇ ਐਕਟਰ ਜਿਹੜੇ ਇਕੱਠੇ ਕੀਤੇ ਉਹਨੇ, ਉਹਨੂੰ ਕੋਸ਼ਿਸ਼ ਕਰਦੇ ਕਿ ਇੱਕ ਦਾ ਹੋਰ ਜੰਗਲੀ ਮੇਰੇ ਵਰਗਾ ਆ ਜਾਏ। ਸਹੀ ਬਹੁਤ ਵਧੀਆ ਜੀ, ਕੀ ਬਾਤ ਹੈ। ਸਾਡੇ ਨਾਲ ਜੀ ਪੰਜਾਬੀ ਥੀਏਟਰ ਦੇ ਕਿੰਗ ਮੈਂ ਕਹਾਂਗਾ, ਇੱਕ ਇਹ ਬਹੁਤ ਬੜਾ ਨਾਂ ਹੈ ਨਾਸਰ ਚਿਨੋਟੀ ਭਾਈ, ਸਾਡੇ ਨਾਲ ਬੜਾ ਇਹਨਾਂ ਦਾ ਪਿਆਰ ਹੈ ਜੀ, ਬੜੀ ਮਿਹਰਬਾਨੀ ਕਰਦੇ ਨੇ ਨਾਸਰ ਭਾਈ। ਇੱਕ ਮੇਰੇ ਮਨ ਚ ਆ ਰਿਹਾ ਸੀ ਕਿ ਅਮਾਨੁੱਲਾ ਸਾਹਿਬ ਨਾਲ ਵੀ ਤੁਸੀਂ ਨੇ ਕੰਮ ਕੀਤਾ। ਅਮਾਨੁੱਲਾ ਸਾਹਿਬ ਅੱਲਾਹ ਜਨਤਾ ਚ ਘਰ ਕਰੇ, ਕੀ ਕਮੀ ਮਹਿਸੂਸ ਕਰਦੇ ਹੋ ਉਹਨਾਂ ਜਾਣਾ ਥੀਏਟਰ ਨੂੰ ਪੰਜਾਬੀ? ਸਰ ਮੈਂ ਜਦੋਂ ਮਤਲਬ ਪਹਿਲੀ ਦਫਾ ਲਾਹੌਰ ਵੀ ਆਇਆ ਸੀ ਤੇ ਮੈਨੂੰ ਅਮਾਨ ਸਾਹਿਬ ਲੈ ਕੇ ਆਏ ਸੀ, ਤੇ ਬਾਹਰ ਸ਼ਾਇਦ ਪਹਿਲਾ ਜਦੋਂ ਡਰਾਮਾ ਉਹਨਾਂ ਨਾਲ ਮੈਂ ਕੀਤਾ ਸੀ, ਮੈਂ 16 ਬਰਸ ਕੀ, ਤੇ ਫਿਰ ਉਹਨਾਂ ਨੇ ਆ ਕੇ ਇੱਥੇ ਰੌਲਾ ਪਾਇਆ ਕਿ ਮੁੰਡਾ ਬੜਾ ਤੇਜ਼ ਆ, ਮਤਲਬ ਨਾਸਰ ਚਿਨੋਟੀ ਔਰ ਸਖਾਵਤ ਨਾਜ਼ ਇਹ ਬਹੁਤ ਤੇਜ਼ ਨੇ, ਇਹਨਾਂ ਨੂੰ ਇੱਥੇ ਲੈ ਕੇ ਆਓ। ਉਹ ਹੀ ਲੈ ਕੇ ਆਏ ਸੀ। ਅੱਜ ਜੋ ਕੁਛ ਹੈ ਸਿਰਫ ਉਹਨਾਂ ਦੇ ਪੈਰਾਂ ਦੇ ਸਦਕੇ ਹੈ। ਬਿਲਕੁਲ ਸਾਰੀ ਜ਼ਿੰਦਗੀ ਉਹਨਾਂ ਨੇ ਖਿਆਲ ਰੱਖਿਆ ਸਾਡਾ, ਤੇ ਉਹ ਇੰਝ ਹੀ ਹੈਗਾ ਕਿ ਜਦੋਂ ਟੁਰ ਗਿਆ ਤੇ ਮੈਂ ਤੇ ਇਹੀ ਸਮਝਦਾ ਕਿ ਮੇਰੇ ਵਾਲਿਦ ਸਾਹਿਬ ਟੁਰ ਗਏ, ਤੇ ਉਹਨਾਂ ਦੇ ਨਾਲ ਰਹਿ ਕੇ ਜਿੰਨਾ ਕੁਛ ਸਿੱਖਿਆ ਹੈਗਾ ਥੀਏਟਰ ਦੇ ਬਾਰੇ 'ਚ, ਡਰਾਮੇ ਦੇ ਬਾਰੇ 'ਚ, ਐਕਟਿੰਗ ਦੇ ਬਾਰੇ 'ਚ, ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਕੋਲ ਇਨਸਾਨੀਅਤ ਦੀ ਸਿੱਖੀ ਹੈ ਨਾ, ਉਹ ਬਹੁਤ ਵੱਡੇ ਇਨਸਾਨ ਸਨ। ਫਨਕਾਰ ਤੇ ਹੈ ਹੀ ਸਨ, ਲੇਕਿਨ ਇਨਸਾਨ ਬਹੁਤ ਹੀ ਵੱਡੇ ਸਨ ਉਹਨਾਂ ਦੇ। ਮੈਂ ਪੂਰੀ ਜ਼ਿੰਦਗੀ ਦੇ ਵਿੱਚ ਮੈਂ ਕਦੀ ਨਹੀਂ ਵੇਖਿਆ ਕਿ ਅਮਾਨ ਸਾਹਿਬ ਨੂੰ ਮੈਂ ਕਿਸੇ ਨਾਲ ਉੱਚਾ ਬੋਲਦੇ ਵੀ ਵੇਖਿਆ ਹੋਵੇ। ਮਤਲਬ ਕਿ ਕੋਈ ਬੰਦਾ ਗੱਲ ਕਰ ਵੀ ਗਿਆ ਮਾੜੀ ਚੰਗੀ, ਲੇਕਿਨ ਅਮਾਨ ਸਾਹਿਬ ਨੇ ਨਹੀਂ ਅਗੋ ਉਸ ਚੀਜ਼ ਦਾ, ਉਸ ਤਰ੍ਹਾਂ ਦਾ ਜਵਾਬ ਆਪਣੀ ਲਾਈਫ 'ਚ ਨਹੀਂ ਦਿੱਤਾ। ਇਸ ਲਈ ਮੇਰੇ ਉਸਤਾਦ ਅਮਾਨੁੱਲਾ ਖਾਨ ਸਾਹਿਬ ਹੀ ਨੇ ਜਿਨ੍ਹਾਂ ਨੇ ਇਸ ਚੀਜ਼ ਤੋਂ ਇੱਕ ਸਾਬਤ ਕੀਤਾ ਹੈਗਾ ਕਿ ਥੀਏਟਰ ਦੇ ਉੱਤੇ ਫਨਕਾਰ ਬਣਾਏ ਨੇ, ਢਾਈ ਨਹੀਂ ਹੈਗੇ। ਉਹ ਕਹਿੰਦੇ ਸਨ ਪਹਿਲਵਾਨ ਬਣਾਓਗੇ ਤੇ ਲੜਾਂਗੇ, ਪਹਿਲਵਾਨ ਨੂੰ ਢਾਤਾ ਤੇ ਫਿਰ ਕਿਹਦੇ ਨਾਲ ਲੜਾਂਗੇ। ਤੇ ਸਾਰੇ ਅੱਜ ਜੋ ਵੀ ਲੋਕ ਨੇ, ਤੇ ਅਗਰ ਆਪਣੇ ਜ਼ਹਿਨੀ ਤੌਰ ਤੇ ਇਸ ਚੀਜ਼ ਨੂੰ ਇਮਾਨਦਾਰੀ ਦੇ ਨਾਲ ਮੰਨਣ, ਤੇ ਉਹਨਾਂ ਸਾਰਿਆਂ ਐਕਟਰਾਂ ਦੀ ਜ਼ਿੰਦਗੀ 'ਚ ਅਮਾਨੁੱਲਾ ਖਾਨ ਦਾ ਬਹੁਤ ਵੱਡਾ ਹੱਥ ਹੈ। ਬਹੁਤ ਕਥਾ ਆ ਗਈ, ਬਹੁਤ ਜ਼ਬਰਦਸਤ, ਬੜੀ ਪਿਆਰੀ ਗੱਲ ਹੈ ਕਿ ਤੁਸੀਂ ਉਹਨਾਂ ਨੇ ਬੜਾ ਸਪੋਰਟ ਕੀਤਾ ਹੈ। ਕਿ ਮੂਮੀ ਤੌਰ ਤੇ ਦੇਖਿਆ ਜਾਂਦਾ ਹੈ ਸਾਡੇ ਰਵੱਈਆ ਕਿ ਅਸੀਂ ਨਹੀਂ ਇਸ ਤਰ੍ਹਾਂ ਸਪੋਰਟ ਨਹੀਂ ਕਰਦੇ, ਸੀਨੀਅਰਸ ਜਿਹੜੇ ਨੇ ਇੰਨਾ ਜ਼ਿਆਦਾ ਨਹੀਂ ਕਰਦੇ। ਲੇਕਿਨ ਬੜੀ ਪਿਆਰੀ ਗੱਲ ਤੁਸੀਂ ਦੱਸੀ। ਆਪਣੀ ਫੈਮਿਲੀ ਬਾਰੇ ਵੀ ਕੁਝ ਦੱਸੋ ਜੀ, ਆਪਣੇ ਬੇਟਿਆਂ ਬਾਰੇ ਕੀ ਕਰ ਰਹੇ ਨੇ, ਕੀ ਪੜ੍ਹ ਰਹੇ? ਹਾਂਜੀ, ਮੇਰੇ ਦੋ ਬੇਟੇ ਨੇ, ਇੱਕ ਬੇਟੀ ਹੈ। ਤੇ ਹਾਂਜੀ, ਬੇਟਾ ਮੇਰਾ ਛੋਟਾ ਤਾਂ ਤੁਸੀਂ ਦੇਖ ਲਿਆ, ਤੇ ਜਿਹੜਾ ਵੱਡਾ ਹੈਗਾ ਉਹ ਮੋਬਾਈਲ ਫੜ ਕੇ ਖੜਾ ਹੋਇਆ, ਤੇ ਇਹ ਮਾਸ਼ਾਅੱਲਾ ਯੂਨੀਵਰਸਿਟੀ 'ਚ ਪੜ੍ਹ ਰਿਹਾ ਹੈਗਾ। ਅਸੀਂ ਉਹਨਾਂ ਨੂੰ ਬੜੇ ਰੋਲੇ 'ਚ ਪਾਤਾ, ਸਿਆਪੇ ਜੀ ਉਹਨਾਂ ਨੂੰ ਖੜਾ ਹੋਣਾ ਪਿਆ। ਲੇਕਿਨ ਤੁਹਾਡੀ ਮੁਹੱਬਤ ਤੇ ਤੁਸੀਂ ਨੇ, ਹਾਂਜੀ, ਉਹਨਾਂ ਦਾ ਵੀ ਬੜਾ ਸ਼ੁਕਰੀਆ ਅਸੀਂ ਅਦਾ ਕਰਨੇ ਆ। ਅਸੀਂ ਉਹਨਾਂ ਨੇ ਬੜਾ ਸਪੈਸ਼ਲ ਇੰਨਾ ਤਕਲੀਫ ਨਹੀਂ। ਬੁਖਾਰੀ ਸਾਹਿਬ ਸਭ ਤੋਂ ਵੱਡੀ ਗੱਲ ਪਤਾ ਕੀ ਹੈਗੀ, ਮੈਂ
ਸਭ ਤੋਂ ਵੱਡੀ ਗੱਲ ਹੈਗੀ ਕਿ ਸ਼ੁਕਰ ਅਲਹਮਦੁਲਿਲਾ ਅੱਲਾ ਨੇ ਔਲਾਦ ਦਿੱਤੀ ਹੈ। ਔਰ ਦੂਸਰੀ ਗੱਲ ਹੈਗੀ ਕਿ ਬਾਅਦ ਇਸ ਚੀਜ਼ ਦਾ ਬੜਾ ਇਹ ਬੜਾ ਕਰਮ ਹੁੰਦਾ, ਇਹ ਮਾਲਕ ਦਾ ਤੁਹਾਡੇ ਤੇ ਬੜਾ ਕਰਮ ਹੁੰਦਾ ਕਿ ਤੁਹਾਡੀ ਔਲਾਦ ਹੋਵੇ ਔਰ ਬਾਅਦ ਹੋਵੇ। ਸਿਰਫ ਬਾਅਦ ਸਿਰਫ ਮੇਰੇ ਲਈ ਨਹੀਂ, ਮੇਰੇ ਦੋਸਤਾਂ ਲਈ ਵੀ ਹੋਵੇ, ਮੇਰੀ ਫੈਮਿਲੀ ਲਈ ਵੀ ਹੋਵੇ। ਇਹ ਬੜੀ ਅੱਛੀ ਬਾਤ ਹੈ। ਇਹ ਮੈਂ ਮਾਲਕ ਦਾ ਸ਼ੁਕਰ ਅਦਾ ਕਰਦਾ ਕਿ ਅੱਲਾਹ ਪਾਕ ਨੇ ਇਹੋ ਜਿਹੇ ਬੱਚੇ ਦਿੱਤੇ ਨੇ। ਅਸੀਂ ਖੱਜਲ ਬਹੁਤ ਹੋਏ ਆ ਨਾ ਜ਼ਿੰਦਗੀ, ਤੁਹਾਡੇ ਕਰੈਕਟਰ ਹੀ ਇੰਨੇ ਆਏ ਨੇ, ਇੰਨੇ ਲੋਕ ਵੇਖੇ ਨੇ, ਉਹਨਾਂ ਨੂੰ ਵੇਖ ਕੇ ਉਹਨਾਂ ਦੇ ਕਰੈਕਟਰ ਵੇਖ ਕੇ ਕੀਤੇ ਨੇ ਕਿ ਜਿਹੜਾ ਤੁਹਾਨੂੰ ਕਰੈਕਟਰ ਮਿਲਿਆ ਐਸਾ ਬੰਦਾ ਤੁਹਾਡੀ ਜ਼ਿੰਦਗੀ ਵਿੱਚ ਜ਼ਰੂਰ ਮਿਲਿਆ ਹੁੰਦਾ ਤੁਹਾਨੂੰ, ਤੇ ਆਇਆ ਹੁੰਦਾ ਤੁਹਾਡੀ ਲਾਈਫ ਦੇ ਵਿੱਚ। ਤੇ ਦੂਸਰਾ ਟ੍ਰੇਨਿੰਗ ਜਿਹੜੀ ਹੈ ਨਾ, ਜਿਹੜੀ ਹੋਈ ਹੈ ਨਾ, ਉਹ ਸਾਡੀ ਮਤਲਬ ਕਿ ਮੇਰੀ ਲਾਈਫ ਦੇ ਵਿੱਚ ਮੇਰੇ ਉਸਤਾਦ ਹੀ ਏਡੇ ਵਧੀਆ ਔਰ ਵੱਡੇ ਮਿਲੇ ਨੇ ਮੈਨੂੰ। ਇਹ ਰੱਬ ਦੀ ਬੜੀ ਰਹਿਮਤ ਹੋਈ ਕਿ ਮੈਂ ਉਮਰ ਸ਼ਰੀਫ ਸਾਹਿਬ ਨਾਲ ਕੰਮ ਕੀਤਾ, ਉਸਤਾਦ ਮੇਰੇ ਅਮਾਨੁੱਲਾ ਖਾਨ ਸਾਹਿਬ ਨਾਲ, ਬੱਬੂ ਬਰਾਲ ਸਾਹਿਬ, ਮਸਤਾਨਾ ਸਾਹਿਬ, ਸੁਹੇਲ ਅਹਿਮਦ ਸਾਹਿਬ, ਠੀਕ ਹੈ। ਤੇ ਤੁਹਾਨੂੰ ਇਸ ਗੱਲ ਦੀ ਕਰਕੇ ਮੈਂ ਤੁਹਾਨੂੰ ਖੁਸ਼ੀ ਹੋਏਗੀ ਕਿ ਆਫਤਾਬ ਇਕਬਾਲ ਸਾਹਿਬ ਵੀ ਉਹਨਾਂ ਦੇ ਅੰਦਰ ਵੀ ਬਹੁਤ ਵੱਡਾ ਕਾਮੇਡੀਅਨ ਹੈ, ਠੀਕ ਹੈ। ਉਹ ਵੀ ਉਸਤਾਦਾ ਚਾਹੁੰਦੇ ਨੇ ਗੱਲ ਦੱਸਣ ਦੇ ਵਿੱਚ। ਤੇ ਜਿੰਨੇ ਲੋਕਾਂ ਨਾਲ ਕੰਮ ਕੀਤਾ, ਸ਼ੌਕੀ ਖਾਨ ਸਾਹਿਬ, ਇਹਨਾਂ ਦੀ ਕੰਪਨੀ ਵੀ ਜਿਹੜੀ ਕੰਪਨੀ ਵਿੱਚ ਵੀ ਰਹੇ ਨਾ, ਤੇ ਉੱਥੋਂ ਬੜੀ ਸਿਖਲਾਈ ਹੋਈ ਹੈ ਜਿਹੜੀ ਆਫ ਸਟੇਜ ਯਾਨੀ ਬੈਕ ਸਟੇਜ ਥੀਏਟਰ ਦੇ ਪਿੱਛੇ ਉਹ ਜਿਹੜੀਆਂ ਚੀਜ਼ਾਂ ਸਨ ਉਹ ਸਾਨੂੰ ਤਿਆਰੀ ਕਰਾਉਂਦੀਆਂ ਰਹੀਆਂ ਨੇ ਕਿ ਗੱਲ ਕਿਵੇਂ ਕਰੀਦੀ ਏ, ਦੱਸਦੇ ਰਹਿੰਦੇ ਥਰੋ ਕਿਵੇਂ ਕਰਦੀ ਏ, ਗੱਲ ਕਿਵੇਂ ਕੱਢੀ ਦੀ ਏ, ਠੀਕ ਹੈ, ਜੁਗਤ ਕੀ ਹੁੰਦੀ ਏ। ਇਹ ਸਾਰੀ ਚੀਜ਼ਾਂ ਇੰਨੇ ਵੱਡਿਆਂ ਲੋਕਾਂ ਨਾਲ ਕੰਮ ਕਰਕੇ ਤੇ ਤੁਹਾਡਾ ਆਪਣਾ ਵੀ ਜ਼ਿਹਨ ਥੋੜਾ ਅੱਲਾ ਚਲਾ ਹੀ ਦਿੰਦਾ ਹੈ, ਜੋ ਉਹ ਹੀ ਕਰੀ ਜਾ ਰਿਹਾ ਹੈ। ਨਹੀਂ ਜੀ, ਇਹ ਬੜਾ ਇੱਕ ਐਡਾ ਸੌਖਾ ਕੰਮ ਨਹੀਂ ਜੀ, ਇਹਦੇ ਵਾਸਤੇ ਬੜਾ ਇੱਕ ਅੱਲਾ ਦੀ ਤਰਫੋਂ ਖਾਸ ਅਤਾ ਹੋਣੀ ਚਾਹੀਦੀ। ਜਿਵੇਂ ਤੁਸੀਂ ਮਾਸ਼ਾਅੱਲਾ ਐਡੇ ਜੀਨੀਅਸ ਹੋ, ਤੁਸੀਂ ਨੇ ਕੰਮ ਸਿੱਖਿਆ ਤੇ ਬੜੀ ਇੱਕ ਸਾਲ ਵਿੱਚ ਤੁਸੀਂ ਮੁਕੰਮਲ ਕੰਮ ਸਿੱਖ ਲਿਆ। ਤੁਸੀਂ ਨੇ ਇਹ ਕਾਮੇਡੀਅਨ ਹੈ, ਤੁਸੀਂ ਨੇ ਉਹ ਆਪਣਾ ਅਰੂਜ ਦੇਖ ਲਿਆ। ਰੱਬ ਤੁਹਾਨੂੰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਚ ਰੱਖੇ। ਮੈਂ ਦੂਸਰਾ ਇਹ ਵੀ ਅਰਜ਼ ਕਰਨਾ ਚਾਹੁੰਦਾ ਕਿ ਤੁਹਾਨੂੰ ਪਤਾ ਕਿ ਸਾਡੇ ਅੱਜ ਮਤਲਬ ਕਿ ਲਹਿੰਦਾ ਪੰਜਾਬ ਵਿੱਚ ਚੜ੍ਹਦਾ ਪੰਜਾਬ, ਜੀ ਸਾਡਾ ਹੈ ਹੀ ਨਾ ਮੁਹੱਬਤ, ਪੂਰੀ ਦੁਨੀਆ ਸਾਨੂੰ ਪਿਆਰ ਕਰਦੀ ਹੈਗੀ। ਤੇ ਜਦੋਂ ਫਿਲਮ ਕਰਕੇ ਫਿਲਮ ਜਦੋਂ ਅਸੀਂ ਇਕੱਠਿਆਂ ਕੀਤੀ ਹੈ ਉਧਰ ਦੇ ਫਨਕਾਰਾਂ ਨੇ ਸੀ, ਤੇ ਉਹਦਾ ਮੈਨੂੰ ਚੱਲ ਮੇਰੇ ਪੁੱਤ ਤੁਸੀਂ ਦੇਖੀ ਵੀ ਹੋਗੇ ਸ਼ਾਇਦ, ਅਗਰ ਤੁਸੀਂ ਤੇ ਉਹ ਬੜਾ ਮਜ਼ਾ ਆਇਆ ਹੈ ਕੰਮ ਕਰਕੇ ਆਪਸ ਵਿੱਚ। ਕਿਆ ਬਾਤ, ਬਿਲਕੁਲ ਇਹ ਸਵਾਲ ਇੱਕ ਬੜਾ ਮੇਰਾ ਸਕਿਪ ਕਰ ਹੋ ਗਿਆ ਸੀ ਮੇਰੇ ਕੋਲੋਂ, ਹਾਲਾਂਕਿ ਮੈਂ ਲਿਖਿਆ ਸੀ ਕਿ ਤੁਸੀਂ ਕਿਸ ਤਰ੍ਹਾਂ ਮਹਿਸੂਸ ਕੀਤਾ ਉਹਨਾਂ ਨਾਲ ਕੰਮ ਕਰਕੇ। ਤੇ ਤੁਸੀਂ ਆਪੇ ਬਹੁਤ ਵਧੀਆ ਮੇਰੇ ਜ਼ਿਹਨ ਚ ਆ ਰਿਹਾ ਸੀ, ਕਿਉਂਕਿ ਮੈਨੂੰ ਚੜ੍ਹਦੇ ਪੰਜਾਬ ਵਿੱਚੋਂ ਕਾਫੀ ਲੋਕਾਂ ਨੇ ਮੈਸੇਜ ਕੀਤੇ ਮੇਰੇ ਆਪਣਾ ਚੈਨਲ ਤੇ ਕਿ ਤੁਹਾਡੇ ਨਾਲ ਗੱਲ ਕੀਤੀ ਜਾਏ, ਤੁਹਾਡੇ ਨਾਲ ਤੇ ਇਫਤਖਾਰ ਭਾਈ ਜੀ ਨਾਲ, ਹਾਜੀ ਸਾਹਿਬ ਨਾਲ, ਇਫਤਖਾਰ ਠਾਕੁਰ ਸਾਹਿਬ ਨਾਲ। ਤੇ ਫਿਰ ਮੇਰੇ ਜ਼ਿਹਨ ਚ ਆ ਰਿਹਾ ਸੀ ਕਿ ਬਹੁਤ ਅੱਛਾ ਹੈ। ਤੇ ਕਿਦਾਂ ਤੁਹਾਨੂੰ ਲੱਗਾ? ਤੁਸੀਂ ਉਹਦੇ ਵਿੱਚ ਵੀ ਕਮਾਲ ਕਰ ਛੜਿਆ ਜੀ, ਬਹੁਤ ਜ਼ਬਰਦਸਤ ਹੈ ਜੀ। ਉਹ ਚੀਜ਼ ਨਹੀਂ ਦੇਖ ਕੇ ਤੇ ਲੋਕਾਂ ਨੇ ਪ੍ਰੇਰਿਆ। ਅਸਲ ਤੇ ਹੁੰਦਾ ਹੈ ਕਿ ਬੁਖਾਰੀ ਸਾਹਿਬ ਕੇ ਦਿਲੋਂ ਤੇ ਇੱਕ ਦੂਸਰੇ ਨੂੰ ਅਸੀਂ ਸਾਰੇ ਪਤਾ, ਸਾਰੀ ਦੁਨੀਆ ਨੂੰ ਪਤਾ ਹੈਗਾ ਪੰਜਾਬ ਤੇ ਸਾਂਝਾ ਹੀ ਹੈਗਾ, ਕਲਚਰ ਸਾਂਝਾ, ਹਰ ਚੀਜ਼ ਇੱਕੋ ਜਿਹੀ ਹੈਗੀ ਸਾਡੀ। ਲੇਕਿਨ ਕੰਮ ਕਰਕੇ ਨਾ ਆਰਟਿਸਟਾਂ ਦੇ ਨਾਲ ਪਿਆਰ ਤੇ ਸਾਨੂੰ ਵੈਸੇ ਉਹ ਬਹੁਤ ਕਰਦੇ ਨੇ, ਲੇਕਿਨ ਜਿਹੜੀ ਇੱਕ ਜਦੋਂ ਮਿਲੇ ਹੈ ਨਾ ਤੇ ਮਨ ਲੱਗਾ ਕਿ ਬਹੁਤ ਪੁਰਾਣੀ ਕੋਈ ਰਿਸ਼ਤੇਦਾਰੀ ਹੈ, ਕੋਈ ਪਿਆਰ ਹੈ ਜਿਹੜਾ ਉਹ ਇੱਕਦਮ ਤੁਹਾਡੇ ਦੇਖ ਕੇ ਇੱਕ ਦੂਸਰੇ ਨੂੰ ਉਹ ਆਉਂਦਾ ਨਾ, ਤੁਹਾਡਾ ਇੱਕ ਦੂਸਰੇ ਤੇ ਆਉਂਦਾ ਹੈ। ਤੇ ਜਦੋਂ ਪਹਿਲੀ ਫਿਲਮ ਕੀਤੀ ਚੱਲ ਮੇਰਾ ਪੁੱਤ 1, ਅਰਮਿੰਦਰ ਗਿੱਲ ਭਾਜੀ ਤੇ ਆਪਣਾ ਹਰਦੀਪ ਭਾਜੀ, ਆਪਣਾ ਕਾਰਜ ਭਾਜੀ ਡਾਇਰੈਕਟਰ ਜਿਹੜੇ ਸਾਡੇ ਨੇ, ਪੂਰਾ ਕਰੂ ਜਿਤਨੇ ਲੋਕ ਉਸ ਕਰੂ ਦੇ ਵਿੱਚ ਸਨ, ਕੋਈ ਪ੍ਰੋਡਕਸ਼ਨ ਵਾਲੇ ਤੱਕ ਜਿਹੜਾ ਜਦ ਚਾਹ ਵੀ ਪਿਆਂਦਾ ਨਾ ਕਿ ਲਵ ਯੂ, ਬਹੁਤ ਹੀ ਆਲਾ ਇਨਸਾਨ, ਆਲਾ ਲੋਕ ਸਾਰੇ। ਔਰ ਸਾਡੇ ਪ੍ਰੋਡਿਊਸਰ ਜਿਹੜੇ ਕਾਰਜ ਭਾਜੀ, ਉੱਥੇ ਬਿਲਕੁਲ ਹੀ ਅੱਲਾ ਲੋਕ ਪਾਈਏਗਾ। ਮੈਂ ਕਹਿੰਦਾ ਕਿ ਤੇ ਉਸ ਤੋਂ ਬਾਅਦ ਆਪਣਾ ਐਮੀ ਵਿਰਕ ਨਾਲ ਫਿਲਮ ਕੀਤੀ ਗਈ, ਫਿਲਮ ਆ ਰਹੀ ਸਾਡੀ ਹੁਣ ਨਹੀਂ ਮੁੜਦਾ ਯਾਰ। ਜਿਹੜੇ ਲੋਕ ਜਾਂਦੇ ਨੇ ਨਾ ਮਤਲਬ ਕਿ ਯੂਰਪ ਜਾਂ ਇੰਗਲੈਂਡ ਜਾਂ ਲੰਡਨ ਜਾਂ ਉਧਰ ਅਮਰੀਕਾ, ਰੋਂਗ ਤਰੀਕੇ ਨਾਲ ਅੰਦਰੋਂ ਇਧਰੋਂ ਮਤਲਬ ਕਿ ਡੰਕੀ ਲਵਾ ਕੇ ਤੇ ਉਹ ਜਾਂਦੇ ਨੇ, ਉਸ ਤੇ ਫਿਲਮ ਹੈਗੀ ਉਹ ਬੜੀ ਆਲਾ ਇੱਕ ਸਬਕ ਮਤਲਬ ਕਿ ਇੱਕ ਪੈਗਾਮ ਵਾਲੀ ਫਿਲਮ ਹੈਗੀ। ਤੇ ਉਸ ਤੋਂ ਬਾਅਦ ਚੱਲ ਮੇਰਾ ਪੁੱਤ 2 ਕੀਤੀ, ਫਿਰ 3 ਕੀਤੀ, ਫਿਰ ਉਹਨਾਂ ਦੀ ਇੱਕ ਹੋਰ ਫਿਲਮ ਕੀਤੀ। ਸਾਡੀਆਂ 4 ਫਿਲਮਾਂ ਇਸ ਟਾਈਮ ਜਿਹੜੀ ਨਾ ਰੈਡੀ ਨੇ, ਤੇ ਇਨਸ਼ਾ ਅੱਲਾਹ ਤਾਲਾ ਜਿਵੇਂ ਕੋਵਿਡ ਵਗੈਰਾ ਅੱਲਾਹ ਪਾਕ ਰਹਿਮਤ ਕਰੇ, ਹਰ ਪਾਸੇ ਚੀਜ਼ ਖਤਮ ਹੋਵੇ ਤੇ ਫਿਲਮਾਂ ਲੱਗਣਗੀਆਂ। ਹਾਂਜੀ, ਬਹੁਤ ਸੋਹਣਾ ਤੁਹਾਨੂੰ ਦੀ ਮਿਹਨਤ, ਬੜੀ ਖੁਸ਼ੀ ਇਸ ਗੱਲ ਦੀ ਹੋਈ ਹੈ ਕਿ ਜਿਹੜੇ ਲੋਕ ਇਸ ਤਰੀਕੇ ਇੱਕ ਸੁਪਨੇ ਸਜਾ ਕੇ ਤੇ ਉਹ ਡੰਕੀ ਲਗਾ ਕੇ ਜਾਂਦੇ ਨੇ, ਉਹਨਾਂ ਵਾਸਤੇ ਬੜਾ ਸਬਕ ਹੋਏਗਾ ਉਸ ਫਿਲਮ ਵਿੱਚ। ਬਹੁਤ ਬੜੀ ਗੱਲ ਹੈ ਜੀ ਇਹ, ਬਹੁਤ ਜੀ ਸਰ ਨੌਜਵਾਨਾਂ ਲਈ। ਔਰ ਮੈਨੂੰ ਕਿਸੇ ਬੰਦੇ ਨੇ ਬੁਖਾਰੀ ਸਾਹਿਬ ਸਵਾਲ ਕੀਤਾ ਸੀ ਕਿ ਤੁਸੀਂ ਅਰਵਿੰਦਰ ਗਿੱਲ ਨਾਲ ਵੀ ਕੰਮ ਕੀਤਾ ਤੇ ਐਮੀ ਵਿਰਕ ਨਾਲ ਵੀ, ਤੇ ਤੁਹਾਨੂੰ ਦੋਵਾਂ ਚੋਂ
ਮਤਲਬ ਕੀ ਫਰਕ ਲੱਗਾ ਹੈ? ਕੀ ਲੱਗਾ? ਬਿਲਕੁਲ ਮੈਂ ਕਿਹਾ ਦੋਵੇਂ ਗੁਲਾਬ ਦੇ ਫੁੱਲ ਨੇ, ਬਸ ਸਿਰਫ ਕਲਰ ਚੇਂਜ ਹੈ, ਇੱਕੋ ਜਿਹਾ ਨਹੀਂ। क्या बात है जी। बहुत सोहना जवाब तुसीं दित्ता जी। बिल्कुल ये आर्टिस्टां क्योंकि साडी भी गल हुंदी रहिंदी है ना जी, मतलब वो तो बड़ी मतलब लोगों ने घुग्गी भाजी ने सारे जिन्ने भी ने, बिन्नू ढिल्लू, जिन्ने भी लोग ने, जिन्ने लोग उत्ते काम करना, ये सारे इन्ने प्यारे ने ये लोग, ईमान नाल खुदा दी कसम, को इन्हां नूं पता मतलब जिवें हुंदा कि जिवें सानूं देखदे ने, ਅਸੀਂ ਵੀ ਇੰਜ ਇੱਥੇ ਘਰ ਬੈ ਕੇ ਇਹਨਾਂ ਨੂੰ ਵੇਖਦੇ ਆ ਕਿ ਬਹੁਤ ਅੱਛਾ ਲੱਗਦਾ ਹੈ, ਬਹੁਤ ਹੀ ਨਾਈਸ ਲੋਕ ਨੇ। ਇਸੇ ਤਰ੍ਹਾਂ ਜੀ ਜਿਸ ਧਰਤੀ ਨਾਲ ਤੁਸੀਂ ਜੁੜ ਕੇ ਕਦਮ ਜੋੜ ਕੇ ਤੇ ਆਪਣਾ ਪੰਜਾਬ ਦਾ ਬੁਖਾਰਾ ਦਿੱਤਾ ਹੈ, ਉਹਨਾਂ ਵੀ ਆਪਣੀ ਇਸੇ ਪੰਜਾਬ ਦੀ ਧਰਤੀ ਨਾਲ ਜੁੜ ਕੇ ਇੱਕ ਦੁਨੀਆ ਨੂੰ ਪੰਜਾਬ ਦਾ ਨਵੇਂ ਰੰਗ ਦਾ ਬੁਖਾਰਾ ਦਿੱਤਾ ਹੈ। ਤੇ ਆਰਟਿਸਟ ਇੱਕ ਪੌਦਾ ਹੈ ਨਾ ਜੀ, ਆਰਟ ਇੱਕ ਪੌਦਾ ਹੈ ਨਾ ਸਰ ਬਾਈ ਜੀ, ਉਹਦੀਆਂ ਸ਼ਾਖਾਂ ਨੇ ਫਿਰ ਬਿਲਕੁਲ ਉਹ ਧਰਤੀ ਨਾਲ ਜਿੰਨਾ ਜੁੜਿਆ ਹੋਏਗਾ ਉਹਨੀਆਂ ਖੂਬਸੂਰਤ ਸ਼ਾਖਾਂ ਤੇ ਉਹਦਾ ਬੂਰ ਉਤਰੇਗਾ। ਤੇ ਉਹ ਤੁਸੀਂ ਬਹੁਤ ਸੋਹਣੀ ਗੱਲ ਦੱਸੀ। ਪੰਜਾਬੀ ਕਿਉਂਕਿ ਸਾਡਾ ਸੱਭਿਆਚਾਰ ਇੱਕ ਹੈ, ਸਾਡਾ ਰਹਿਣ ਸਹਿਣ ਮਤਲਬ ਸਾਡਾ ਹੈ ਜੀ, ਸਾਡੀ ਜ਼ੁਬਾਨ ਇੱਕ ਹੈ, ਸਾਡੀ ਬੋਲੀ ਇੱਕ ਹੈ, ਸਾਂਝ ਇਹਦੇ ਵਿੱਚ। ਬਲਕਿ ਅਗਲੇ ਦਿਨ ਬੀ.ਐਨ. ਸ਼ਰਮਾ ਜੀ ਨਾਲ ਗੱਲ ਕੀਤੀ ਸੀ, ਉਹ ਵੀ ਇਹ ਗੱਲ ਕਰ ਰਹੇ ਸਨ ਜੀ। ਤੁਸੀਂ ਗੱਲ ਕਰੋ ਜੀ। ਮੈਂ ਦੇਖੋ ਨਾ ਬੀ.ਐਮ. ਸ਼ਰਮਾ ਕੀ ਲੋਕ ਨੇ ਕਿ ਅਸੀਂ ਮਤਲਬ ਕਿ ਜਦੋਂ ਇੱਕ ਫਿਲਮ ਇਕੱਠਿਆਂ ਕੀਤੀ ਹੈਗੀ, ਗੋਲਕ ਬੁਗਨੀ ਬੈਂਕ ਤੇ ਬਟਵਾ, ਉਹ ਇਕੱਠੀ ਕੀਤੀ, ਤੇ ਉਹ ਮਤਲਬ ਕਿ ਇੰਝ ਹੋਇਆ ਕਿ ਇੱਕ ਹੁੰਦਾ ਨਾ ਕੁਝ ਬੰਦੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਤੁਹਾਡੀ ਪਰਸਨੈਲਿਟੀ ਦੇ ਬਾਰੇ ਚ, ਜਾਂ ਇਹ ਕਿਸ ਤਰ੍ਹਾਂ ਮਤਲਬ ਕਿ ਲੋਕ ਨੇ ਜਾਂ ਕੀ, ਤੇ ਉਹ ਜਦੋਂ ਆਏ ਸਨ ਉੱਥੇ ਲੰਡਨ ਇਕੱਠੇ ਸੀ, ਤੇ ਜਦੋਂ ਇੰਝ ਹੋਇਆ ਕਿ ਉਹ ਕਹਿੰਦੇ ਨੇ ਕਿ ਦਿਨ ਕਿਵੇਂ ਖਤਮ ਹੋ ਗਿਆ ਯਾਰ, ਫੌਰਨ ਵਾਪਸ ਜਾਣਾ ਸੀ, ਸੀਨੇ ਨਾਲ ਲੱਗੇ, ਤੇ ਫਿਰ ਹੁਣ ਇੰਡੀਆ ਦੇ ਵਿੱਚ ਕਾਲਾਂ ਤੇ ਇੱਕ ਦੂਸਰੇ ਨੂੰ ਮਤਲਬ ਇੰਨਾ ਮਿਸ ਕਰਦੇ ਆ, ਤੇ ਇਹ ਬਹੁਤ ਵੱਡੇ ਲੋਕ, ਬਹੁਤ ਹੀ ਪਿਆਰੇ ਲੋਕ ਨੇ। ਖਾਸ ਕਰ ਮੈਂ ਕਪਿਲ ਸ਼ਰਮਾ ਦਾ ਜ਼ਿਕਰ ਮੈਂ ਜ਼ਰੂਰ ਕਰਾਂਗਾ, ਕਿਉਂਕਿ ਉਹ ਵੀ ਸਾਡਾ ਪੰਜਾਬੀ ਵੀਰ ਹੈਗਾ, ਉਹਨੇ ਵੀ ਪੰਜਾਬ ਦਾ ਨਾਂ ਜਿਹੜਾ ਨਾ ਪੂਰੀ ਦੁਨੀਆ ਦੇ ਉੱਤੇ ਉਹਨੇ ਰੋਸ਼ਨ ਕੀਤਾ ਹੈਗਾ, ਤੇ ਬੜਾ ਅੱਛਾ ਆਰਟਿਸਟ ਹੈਗਾ। ਉਹਦੀ ਟਾਈਮਿੰਗ, ਉਹਦੀ ਗੱਲਬਾਤ ਕਰਨੀ, ਤੇ ਇਹ ਵੀ ਸਾਡੇ ਪੰਜਾਬ ਦਾ ਫਖਰ ਹੈਗਾ। ਮੈਨੂੰ ਬਹੁਤ ਸਾਰੇ ਫਨਕਾਰਾਂ ਦੇ ਨਾਂ ਨਹੀਂ ਆਉਂਦੇ, ਮੈਂ ਮਾਫੀ ਚਾਹੁੰਦਾ, ਮੈਨੂੰ ਸਾਰੇ ਚੰਗੇ ਲੱਗਦੇ। ਕਿਆ ਬਾਤ, ਬਹੁਤ ਬੜੀ ਗੱਲ ਹੈ ਜੀ। ਅਸੀਂ ਤੁਹਾਨੂੰ ਸਲਾਮ ਪੇਸ਼ ਕਰਦੇ ਹਾਂ, ਤੁਸੀਂ ਸਾਡੇ ਸਟੂਡੀਓ ਤਸ਼ਰੀਫ ਲੈ ਕੇ ਆਏ। ਤੇ ਹਕੀਕਤ ਇਹ ਵੇ ਕਿ ਪੰਜਾਬ ਨੂੰ ਜਦੋਂ ਅਸੀਂ ਉਤੋਂ ਅੰਬਰ ਨੂੰ ਦੇਖੀਏ, ਇੱਕ ਚਮਕਦਾ ਨਗੀਨਾ ਲੱਗਦਾ ਹੈ, ਜਿਹਦੇ ਵਿੱਚ ਸੂਫੀ ਵੀ ਮੌਜੂਦ ਨੇ, ਸਾਡੇ ਆਰਟਿਸਟ ਵੀ ਮੌਜੂਦ ਨੇ, ਤੇ ਬਹੁਤ ਬੜੀ ਗੱਲ ਹੈ ਜੀ। ਅਸੀਂ ਤੁਹਾਨੂੰ ਸਲਾਮ ਪੇਸ਼ ਕਰਨੇ ਆ। ਨਾਸਰ ਭਾਜੀ, ਤੁਸੀਂ ਬੜਾ ਸਾਡੇ ਲਈ ਇੱਕ ਟਾਈਮ ਕੱਢਿਆ, ਤੇ ਅਸੀਂ ਬਹੁਤ ਸ਼ੁਕਰੀਆ ਅਦਾ ਕਰਨੇ ਆ। ਤੁਹਾਡੇ ਬੇਟੇ ਦਾ ਵੀ ਸ਼ੁਕਰੀਆ, ਬਹੁਤ ਸਾਰਾ ਪਿਆਰ ਹੈ। ਥੈਂਕ ਯੂ ਬੁਖਾਰੀ ਸਾਹਿਬ, ਜ਼ਿੰਦਗੀ ਦੇ ਸਰ ਤੁਹਾਡਾ ਸ਼ੁਕਰੀਆ। ਤੇ ਅੱਜ ਸਾਡੇ ਨਾਲ ਮੌਜੂਦ ਸਨ ਨਾਸਰ ਚਿਓਟੀ ਜੀ। ਰੱਬ ਚੜ੍ਹਦੀ ਕਲਾ 'ਚ ਰੱਖੇ ਹਮੇਸ਼ਾ ਇਹਨਾਂ ਨੂੰ। ਡਾਕਟਰ ਬੁਖਾਰੀ ਨੂੰ ਇਜਾਜ਼ਤ ਦਿਓ। ਰੱਬ ਰਾਖਾ।